ਇੱਥੇ ਸਾਡੇ ਨਾਲ ਦੇ ਪਿੰਡ ਗੁਜਰਾਂ ਦਾ ਮੁੰਡਾ ਸੀ, ਮਾਂ ਪਿਓ ਦਾ ਕੱਲਾ ਕੱਲਾ। ਜ਼ਮੀਨ ਜਾਇਦਾਦ ਚੰਗੀ ਸੀਗੀ, ਅੱਲਾ ਨੇ ਚੰਗੀ ਬਾਂਹ ਫੜੀ ਸੀ ਤੇ ਸ਼ਰੀਕਾਂ ਕੋਲ ਨਾ ਵੇਖ ਕੇ ਜਰਿਆ ਨਹੀਂ ਜਾਂਦਾ। ਤੇ ਸਾਰਿਆਂ ਨੇ ਸਲਾਹ ਕੀਤੀ ਯਾਰ ਕੋਈ ਇਦਾਂ ਦਾ ਕੰਮ ਕਰੀਏ ਕਿ ਇਹਨੂੰ ਕਿਸੇ ਨਾ ਕਿਸੇ ਵੈਲ ਤੇ ਲਾ ਦਈਏ, ਉਂਝ ਤੇ ਕਾਬੂ ਨਹੀਂ ਆਉਂਦਾ, ਕੋਈ ਨਸ਼ੇ ਪੱਤੇ ਤੇ ਲਾ ਦਈਏ। ਉਹਨਾਂ ਨੇ ਨਾ ਉੱਥੇ ਪਿੰਡ ਦੇ ਇੱਕ ਮਲੰਗ ਨੂੰ ਗਿਆ, ਉਹ ਫੀਮ ਫੂਮ ਖਾਂਦਾ ਸੀ। ਉਹਨਾਂ ਨੇ ਕਿਹਾ ਯਾਰ ਤੇਰਾ ਵੀ ਅਸੀਂ ਤੈਨੂੰ ਖਰਚਾ ਦਾਂਗੇ ਤੇ ਫੀਮ ਦਾ ਵੀ ਦਾਂਗੇ ਤੇ ਤੇਰੇ ਘਰ ਦਾ ਵੀ ਥੋੜ੍ਹਾ ਬਹੁਤਾ ਦੇ ਦਿਆ ਕਰਾਂਗੇ। ਆਹ ਸਾਡਾ ਜਿਹੜਾ ਚੋਰ ਹੀ ਨਾ, ਇਹਨੂੰ ਕਿਸੇ ਨਸ਼ੇ ਤੇ ਲਾ। ਉਹਨੇ ਕਿਹਾ ਗੱਲ ਹੀ ਕੋਈ ਨਹੀਂ, ਤੁਸੀਂ ਮਾਲ ਪਹੁੰਚਾਓ, ਨਸ਼ੇ ਤੇ ਲਾਉਣਾ ਮੇਰਾ ਕੰਮ ਆ। ਉਹ 10 ਕੁ ਦਿਨ ਨਾਲ ਚੋਰੀ ਕੋਲ ਹੁਣ ਗਿਆ ਡੇਰੇ 'ਚ। ਉਹਦੇ ਚੋਰੀ ਵੀ ਡੇਰੇਦਾਰ ਬੰਦਾ ਸੀਗਾ। ਉਹਦੇ ਡੇਰੇ 'ਤੇ ਜਾ ਕੇ ਉਹ ਗੱਲਾਂ ਬਾਤਾਂ ਸੁਣਾਉਣੀਆਂ ਉਹਨੂੰ ਵਾਹਵਾ। ਸੁਣਾਉਣ ਤੋਂ ਬਾਅਦ ਆਏ ਨਾ 11ਵੇਂ ਦਿਨ ਨਾ ਚੋਰੀ ਨੂੰ ਇੰਨੀ ਕਿ ਉਹਨੇ ਫੀਮ ਕੱਢੀ ਤੇ ਫੀਮ ਕੱਢ ਕੇ ਉਹਨੇ ਕਿਹਾ ਚੋਰੀ ਆ ਖਾ ਹਾਂ, ਇਹਦੀ ਇੱਦਾਂ ਇੱਦਾਂ ਉਹਦੇ ਚੰਗੀਆਂ ਖਸੂਸਤਾਂ ਦੱਸੀਆਂ। ਚੋਰੀ ਵੀ ਸਿਆਣਾ ਸੀ, ਚੋਰੀ ਨੂੰ ਪਤਾ ਸੀਗਾ। ਚੋਰੀ ਨੇ ਚੁੱਪ ਕਰ ਕਹਿਣਾ ਵੀ ਉਹਨੂੰ ਇੱਦਾਂ ਮਹਿਸੂਸ ਹੋਇਆ ਮਲੰਗ ਨੂੰ ਕਿ ਜਿੱਦਾਂ ਚੋਰੀ ਨੇ ਨਾ ਫੀਮ ਖਾ ਲਈ ਆ। ਉਹਨੇ ਖਾਧੀ ਖੁੱਦੀ ਕੋਈ ਨਹੀਂ ਸੀ। ਉਹ 10 ਕੁ ਦਿਨ ਉਹਨੂੰ ਇੱਦਾਂ ਥੋੜ੍ਹੀ ਥੋੜ੍ਹੀ ਫੀਮ ਦਿੰਦਾ ਰਿਹਾ। 11ਵੇਂ ਦਿਨ ਉਹਨਾਂ ਨੇ ਡੰਡੀ ਮਾਰੀ। ਉਹਨੇ ਕਿਹਾ ਹੁਣ ਚੌਧਰੀ ਨੂੰ ਹੋਊਗੀ ਟਰੋਟਕ, ਜਦੋਂ ਇਹਦਾ ਵਜੂਦ ਟੁੱਟੂ ਭੱਜੂਗਾ ਮੇਰੇ ਕੋਲ ਘਰ ਆਊਗਾ ਤੇ ਫਿਰ ਇਹਨੂੰ ਮੈਂ ਥੋੜ੍ਹੀ ਆਪਣੀ ਚੌਧਰ ਦੇ ਨਾਲ ਖਵਾਊਂਗਾ। ਚੋਰੀ ਵੀ ਹੁਣ ਸਿਆਣਾ ਸੀ। ਚੋਰੀ ਨੇ ਵੇਖਿਆ 11ਵੇਂ ਦਿਨ ਮਲੰਗ ਨਹੀਂ ਆਇਆ ਤੇ ਚੋਰੀ ਉਹਨਾਂ ਦੇ ਘਰ ਜਾ ਵੱਜਾ। ਉਹਨੇ ਕਿਹਾ ਮੈਂ ਫਲਾਂ ਫਲਾਂ। ਉਹਨਾਂ ਨੇ ਕਿਹਾ ਆ ਜਾ। ਉਹ ਅੰਦਰ ਗਿਆ ਭਾਈ, ਉਹਨਾਂ ਚਾਹ ਸ਼ਾਹ ਪਿਲਾਈ ਤੇ ਨਾਲ ਇਹਨਾਂ ਮਲੰਗ ਨੇ ਥੋੜ੍ਹੀ ਜਿਹੀ ਫੀਮ ਦੇ ਦਿੱਤੀ। ਹੁਣ ਚੋਰੀ ਸੀ ਜਿਹੜਾ ਉਹ ਉਹਦੀ ਐਂਡ ਵੇਖਣਾ ਚਾਹੁੰਦਾ ਸੀ ਵੀ ਕੀ ਕਰਦਾ ਐਂਡ ਤੇ। ਉਹਨੇ ਥੋੜ੍ਹੀ ਫੀਮ ਦਿੱਤੀ। ਉਹਨੇ ਕਿਹਾ ਯਾਰ ਤੂੰ ਆਇਆ ਨਹੀਂ, ਅੱਜ ਮੇਰਾ ਜਿਸਮ ਟੁੱਟਦਾ ਭੱਜਦਾ ਸੀ, ਤੂੰ ਮੈਨੂੰ ਦਿੰਦਾ ਆ ਕੇ ਤੇ ਚੱਲ ਮੈਂ ਸੈੱਟ ਹੋ ਜਾਣਾ ਸੀ। ਉਹਨੇ ਕਿਹਾ ਲੱਗਦਾ ਚੋਰੀ ਇਹਨਾਂ ਨਸ਼ੇ ਤੇ ਲੱਗ ਗਿਆ ਹੁਣ ਪੂਰਾ। 2 ਦਿਨ ਫਿਰ ਆਇਆ। 2-3 ਦਿਨਾਂ ਤੋਂ ਬਾਅਦ ਆਣਾ ਫਿਰ ਉਹ ਮਲੰਗ ਨੇ ਛੁੱਟੀ ਕੀਤੀ। ਜਦੋਂ ਛੁੱਟੀ ਕੀਤੀ ਚੋਰੀ ਫਿਰ ਉਹਨਾਂ ਦੇ ਘਰ ਜਾ ਵੱਜਾ। ਚੋਰੀ ਨੇ ਬੂਹਾ ਖੜਕਾਇਆ। ਉਹਨੇ ਕਿਹਾ ਕੌਣ? ਉਹਨੇ ਕਿਹਾ ਫਲਾਨਾ ਫਲਾਨਾ ਚੋਰੀ। ਉਹਨੇ ਕਿਹਾ ਲੰਘ ਗਿਆ। ਜਦੋਂ ਗਿਆ ਉਹਨੇ ਕਿਹਾ ਯਾਰ ਮੈਨੂੰ ਦੇ ਫੀਮ ਨਹੀਂ ਤੇ ਮੈਂ ਮਰਦਾ, ਮੇਰੇ ਜਿਸਮ ਟੁੱਟਦਾ ਭੱਜਦਾ ਪਿਆ। ਉਹ ਹੁਣ ਮਲੰਗ ਕੋ ਬੜਾ ਬਣਾ ਸਵਾਰ ਕੇ ਕਹਿੰਦਾ, ਉਹਨੇ ਕਿਹਾ ਲੈ ਮੈਂ ਤੈਨੂੰ ਵੀ ਖਵਾਵਾਂ ਤਾਂ ਆ ਵੀ ਖਾਵਾਂ, ਖੁਦਾ ਦਿਆ ਬੰਦਿਆ ਜਾ ਤੂੰ ਇੰਨੇ ਪੈਸੇ ਧੇਲੇ ਵਾਲਾ ਬੰਦਾ ਤਾਂ ਆਪਣੇ ਕੋਲੋਂ ਖਾ ਲਾ। ਉਹਨੇ ਜਦੋਂ ਇੰਨੀ ਗੱਲ ਕੀਤੀ ਨਾ ਚੋਰੀ ਨੇ ਵੇਖਿਆ ਵੀ ਐਂਡ ਇਹਦਾ ਹੋ ਗਿਆ। ਹੁਣ ਉਹਨੇ ਜਿੰਨੀ ਜਮ੍ਹਾਂ ਕੀਤੀ ਸੀ ਨਾ 20-25 ਦਿਨਾਂ ਦੀ, ਉਹਨੇ ਲਿਆ ਕੱਢ ਕੇ ਉਹਨੇ ਕਿਹਾ ਅੱਲਾ ਚੁੱਕ ਆਪਣੀ। ਖੁਦਾ ਦਿਆ ਬੰਦਿਆ ਮੈਂ ਤੇ ਤੇਰਾ ਐਂਡ ਵੇਖਣ ਦਿਆ ਸੀ ਤੇ ਮੈਨੂੰ ਇਹ ਵੀ ਪਤਾ ਪਹਿਲੇ ਦਿਨ ਤੈਨੂੰ ਕਿਹਨਾਂ ਨੇ ਭੇਜਿਆ ਮੇਰੇ ਕੋਲ। ਤੇ ਦੋਸਤੋ ਗੱਲ ਸੁਣਾਉਣ ਦਾ ਮਤਲਬ ਇਹ ਵਾ, ਬੰਦੇ ਕਿਸੇ ਨੂੰ ਇੱਥੇ ਖਾਂਦਾ ਵੇਖ ਨਹੀਂ ਸਕਦੇ। ਉਹ ਕੋਈ ਨਾ ਕੋਈ ਰਾਹ ਇੱਦਾਂ ਦਾ ਲੱਭਦੇ ਆ ਕਿ ਯਾਰ ਇਹਨੂੰ ਆਣਾ ਇਹ ਸਮਾਨੀ ਚੜ੍ਹੇ ਨਾ, ਇਹਦੀ ਕੋਈ ਗੁੱਡੀ ਚੜ੍ਹੇ ਨਾ, ਇਹਨੂੰ ਇੱਥੇ ਰਾਹ 'ਚ ਕੱਟ ਦੋ। ਤੇ ਉਹਨਾਂ ਨੇ ਇਹ ਹਿਸਾਬ ਲਾਇਆ ਵੀ ਇਹ ਨਸ਼ੇ ਦੇ ਲਾ ਕੇ ਇਹਨੂੰ ਖਤਮ ਕਰ ਦਾਂਗੇ। ਪਰ ਜਿਹਨੂੰ ਮਾਲਕ ਦੀ ਜ਼ਾਤ ਬਚਾਵੇ ਤੁਹਾਨੂੰ ਕੋਈ ਨਹੀਂ ਮਾਰ ਸਕਦਾ। ਤੇ ਚੋਰੀ ਨੂੰ ਵੀ ਪਤਾ ਸੀਗਾ ਵੀ ਯਾਰ ਇਹ ਮੇਰੇ ਕੌਣ ਲੱਗਦੇ ਜਿਹੜੇ ਆ ਨਾ, ਇਹ ਹੀ ਮੈਨੂੰ ਇਸ ਨਸ਼ੇ ਤੇ ਲਾਉਂਦੇ ਆ। ਤੇ ਗੱਲ ਐਂਡ ਨਿਚੋੜ ਇਹੀ ਆ ਕਿ ਬੰਦਾ ਲੱਖ ਬਹਿਣੀਆਂ ਬਹਿ ਜਾਵੇ ਕਿਸੇ ਦੀਆਂ 'ਚ ਤੇ ਗੱਲ ਠੀਕ ਆ ਕਿ ਸੁਭਤ ਦਾ ਅਸਰ ਹੁੰਦਾ ਵਾ, ਲੇਕਿਨ ਬੰਦਾ ਆਪ ਠੀਕ ਹੋਵੇ ਤਾਂ ਕੋਈ ਚੀਜ਼ ਨਹੀਂ ਬੰਦੇ ਤੇ ਹੈਵੀ ਹੋ ਸਕਦੀ।